ਗੁਜ਼ਾਰੇ ਹਾਂਜੀ ਉਹ ਤੇ ਮੈਨੂੰ 500 ਰੁਪਇਆ ਚਾਹੀਦਾ, ਜ਼ਰੂਰ ਹੀ ਚਾਹੀਦਾ। ਚਲੋ ਜੀ, ਤੁਸੀਂ 500 ਕੀ ਕਰਨਾ ਜੀ ਹੁਣ? ਪੁੱਤ ਕਿਸੇ ਵੇਲੇ ਜ਼ਰੂਰਤ ਪੈਂਦੀ ਆ, ਮੈਂ ਤੁਹਾਡੀ ਮਾਂ ਆ, ਕਿਸੇ ਵੇਲੇ ਜ਼ਰੂਰਤ ਪੈ ਜਾਂਦੀ ਆ। ਲੈ ਮਾਂ ਤੈਨੂੰ ਕਾਹਦੀ ਜ਼ਰੂਰਤ? ਨਾ ਤੂੰ ਘਰੋਂ ਬਾਹਰ ਜਾਵੇਂ, ਨਾ ਕਿਤੇ ਆਵੇਂ ਜਾਵੇਂ, ਤੇ ਤੈਨੂੰ ਕਾਮ ਕਾਹਦੀ ਜ਼ਰੂਰਤ? ਹਰ ਸ਼ਾਇਦ ਤੈਨੂੰ ਬੈਠੀ ਨੂੰ ਮਿਲਣ ਡਈ ਆ ਤੇ ਫੇਰ 500 ਰੁਪਇਆ ਦਿਓ ਜੀ ਐਵੇਂ। ਨਹੀਂ ਪੁੱਤ ਤੈਨੂੰ ਕੀ ਪਤਾ, ਮਾਂ ਬਾਪ ਦੀ ਜੇਬੀ ਨਹੀਂ ਖਾਲੀ ਹੋਣੀ ਚਾਹੀਦੀ, ਵਿੱਚ ਪੈਸੇ ਹੋਣੇ ਚਾਹੀਦੇ ਆ। ਮਾਂ ਤੂੰ ਪੈਸੇ ਖਾਣੇ ਆ, ਤੈਨੂੰ ਚੀਜ਼ ਲੱਭਦੀ ਨਹੀਂ ਖਾਣ ਨੂੰ, ਜਿਹੜੀ ਸ਼ਾਇਦ ਤੂੰ ਕਹਿੰਦੀ ਤੈਨੂੰ ਲਿਆ ਕੇ ਤੇ ਦੇਈਦੀ ਆ। ਫੇਰ ਉਹੀ ਗੱਲ ਨਿਆਣਿਆਂ ਤਰ੍ਹਾਂ ਕੋਈ ਨਾ ਕੋਈ ਨਵੀਂ ਸੋਚ ਕੇ ਬਹਿ ਜਾ ਕਰੋ ਤੁਸੀਂ ਵੀ। ਪੁੱਤ ਮੈਨੂੰ ਨਹੀਂ ਪਤਾ, ਮੈਂ ਦੱਸ ਨਹੀਂ ਸਕਦੀ, ਮੈਂ 500 ਰੁਪਇਆ ਜ਼ਰੂਰ ਲੈਣਾ। ਪੁੱਤ ਮੈਂ ਸਦਕੇ ਜਾਵਾਂ, ਮੈਨੂੰ ਜ਼ਰੂਰ ਚਾਹੀਦੇ ਆ, ਮੈਨੂੰ ਪੈਸੇ 500 ਰੁਪਇਆ ਜ਼ਰੂਰ ਦੇ ਦੇ। ਚਲੋ ਮਾਂ ਜੀ ਨਿਆਣਿਆਂ ਤਰ੍ਹਾਂ ਜ਼ਿੱਦ ਨਾ ਕਰਿਆ ਕਰੋ, ਕਿੰਨੀ ਵਾਰੀ ਸਮਝਾਇਆ ਤੁਹਾਨੂੰ, ਫੇਰ ਕਹਿੰਦੇ ਜੀ ਅੱਗੇ ਉੱਚੀ ਬੋਲਦਾ ਤੇ ਇਦਾਂ ਕਰਦਾ। ਜੋ ਆਪਣੀ ਸੋਚ ਵੀ ਤੁਹਾਡੀ ਦੇਖਿਆ ਕਰੋ ਨਾ, ਵੀ ਤੁਸੀਂ ਕੀ ਕਹਿਣ ਡਏ ਕਮ ਅਜ਼ ਕਮ। ਇਹੋ ਹੀ ਗੱਲ, ਫੇਰ ਕਦੀ ਪੈਸੇ ਦੇ ਦਿਓ ਜੀ, ਕਦੀ ਕੋਈ ਨਾ ਕੋਈ ਨਵੀਂ ਡਿਮਾਂਡ ਹੁੰਦੀ ਤੁਹਾਡੀ। ਨੁਕਸਾਨ ਦਾ ਪਤਾ ਨਹੀਂ ਹੁੰਦਾ। ਵਾਲੇਕੁਮ ਸਲਾਮ ਜੀ, ਕੀ ਹਾਲ ਆ ਜੀ? ਚੰਗਾ ਆਜੋ ਭਾਈ ਪਿਆਰ ਦਿਓ ਜੀ। ਜੀ ਅਮੀ ਜੀ, ਕੀ ਹਾਲ ਆ? ਠੀਕ ਠਾਕ? ਆਜੋ ਭਾਈ ਇੱਧਰ ਆਜੋ। ਕੋਈ ਨਹੀਂ, ਇੱਧਰ ਹੀ ਸਹੀ। ਓਏ ਆ ਜਾ ਯਾਰ, ਆ ਜਾ ਭਾਈ, ਵੱਡਾ ਤੂੰ। ਚੰਗਾ ਆਏ ਹਾਏ, ਹੋਰ ਅਮੀ ਜੀ ਕੀ ਗੱਲ? ਮਾਂ ਜੀ ਕੋ ਯਾਰ ਭਾਈ ਨਾਰਾਜ਼ ਕੀ? ਮਾਂ ਜੀ ਦਾ ਨਿਆਣਿਆਂ ਵਾਲਾ ਜ਼ਹਿਨ ਆ, ਹੁਣ ਕਹਿੰਦੀ ਮੈਨੂੰ 500 ਰੁਪਇਆ ਦਿਓ ਜੀ, ਮੈਨੂੰ ਚਾਹੀਦਾ। ਵੀ ਨਾ ਕਦੇ ਦੁਕਾਨ ਤੇ ਜਾਵੇ, ਨਾ ਕਿਤੇ ਬਾਹਰ ਨਿਕਲੇ ਨਾ। ਆਲੋ ਤੁਸੀਂ 500 ਕੀ 5000 ਚਲੋ ਆਹੋ ਏਦਾਂ ਹੀ ਉਹਨੇ ਗਵਾ ਦੇਣਾ, ਮੈਂ ਮੁੜ ਕੇ ਲੱਭਦਾ ਫਿਰ ਦੇਣਾ ਬੱਚੇ। ਓ ਯਾਰ ਤੁਸੀਂ ਵੀ ਨਿਆਣਿਆਂ ਤਰ੍ਹਾਂ ਨਾਲ ਹੀ ਬਸ ਨਾ। ਅਮੀ ਜੀ ਤੁਸੀਂ 5000 ਰੱਖੋ। ਮੈਨੂੰ ਪੁੱਤ ਦਿੰਦਾ ਨਹੀਂ ਹੈਗਾ, ਮੈਨੂੰ 500 ਰੁਪਇਆ ਦੇ। ਇਹ ਪੁੱਤ ਮੇਰੀ ਜੇਬੀ ਦੇ ਵਿੱਚ ਹੋਊਗਾ, ਜੇ ਮੈਂ ਪਤਾ ਨਹੀਂ ਹੁੰਦਾ ਨੁਕਸਾਨ ਦਾ। ਅਮੀ ਜੀ 500 ਤੁਸੀਂ ਖੁੱਲਾ ਵੀ ਲੈ ਲਓ, ਅਗਰ ਖੁੱਲਾ ਚਾਹੀਦਾ ਤੇ ਲਓ 500 ਰੁਪਏ ਖੁੱਲਾ ਵੀ ਲੈ ਲਓ, 5000 ਵੀ ਰੱਖੋ, ਕਿਤੇ ਅੱਗੇ ਪਿੱਛੇ ਜ਼ਰੂਰਤ ਹੈ। ਕੱਲ ਤੱਕ ਦੋਵੇਂ ਗਵਾ ਕੇ ਤੇ ਬਹਿ ਜਾ ਆਰਾਮ। ਨਹੀਂ ਪੁੱਤ ਯਾਰ ਚੁੱਪ ਕਰ ਜਾ ਤੂੰ, ਮਾਂ ਨੇ ਕਿੱਥੇ ਸਾਨੂੰ ਹੀ ਵਾਪਸ ਕਰ ਦੇਣੇ ਉਹਨੇ। ਫੇਰ ਯਾਰ ਕਈ ਵਾਰੀ ਨਹੀਂ ਕਹਿੰਦੀ ਹੁੰਦੀ ਪੁੱਤ ਬਾਹਰ ਨੂੰ ਚੱਲੇ ਪੈਸੇ ਲੈ ਜਾਓ, ਉਹਨੂੰ ਸ਼ੌਕ ਆ ਵੈਸੇ ਮੇਰੇ ਖਿਆਲ ਪਿਆਰ ਮੁਹੱਬਤ ਦੇ ਨਾਲ। ਜੀ ਵੀ ਸ਼ੌਕ। ਅਮੀ ਜੀ ਮੇਰੀ ਗੱਲ ਅਮੀ ਮੇਰੀ ਗੱਲ ਸੁਣੋ, ਤੁਸੀਂ ਇਹ ਮੇਰੇ ਜਮਾ ਕਰ ਲਓ ਆਪਣੇ ਕੋਲ। ਜਦੋਂ ਮੇਰੀ ਗੱਲ ਸੁਣ, ਜਦੋਂ ਤੁਹਾਡੇ ਕੋਲ ਵਾਵਾ ਹੀ ਹੋ ਜੂਗਾ ਨਾ, ਫਿਰ ਤੁਹਾਡੇ ਕੋਲ ਆਉਂਗਾ। ਕੱਲ ਨੂੰ ਗਵਾਚੇ ਹੋਣੇ ਉੱਥੇ ਵੇਲੇ ਦੇ ਵਿੱਚ। ਇੰਨੇ ਮੈਂ ਜਮਾ ਨਹੀਂ ਕਰਨੇ, ਜਿੰਨੇ ਮੇਰੇ ਮੂੰਹੋਂ ਨਿਕਲੇ ਮੈਂ ਉਨੇ ਲੈਣੇ ਆ। ਵਜ੍ਹਾ ਕੀ ਆ, ਇਨਸਾਨ ਦਾ ਪਤਾ ਨਹੀਂ ਹੈਗਾ ਕਿ ਮੈਨੂੰ ਜਿਲੇ ਤੁਸੀਂ ਦੇਖੋਗੇ ਪੱਕਾ ਦਾ ਨਹੀਂ ਪਤਾ, ਪਰੇਸ਼ਾਨ ਨਾ ਹੋਇਓ। ਤੇ ਬਹੁਤ ਮੇਰੀ ਜੇਬੀ ਤੇ ਖਾਲੀ ਨਾ ਹੋਊਗੀ, ਕੋਈ ਪੈਸੇ ਅਮੀ ਜੀ ਖਾਲੀ ਤੁਸੀਂ 5000 ਪਾਓ ਨਾ ਜੇਬ ਚ। ਮੈਂ ਨਹੀਂ ਪੁੱਤ 5000 ਅਮੀ ਜੀ ਰੱਖੋ ਤੁਸੀਂ। ਨਹੀਂ ਪੁੱਤ ਮੈਂ 500 ਹੀ ਲੈਣਾ। ਲੈਣਾ ਵੀ ਗੁਲਜ਼ਾਰ ਭਾਈ ਤੋਂ ਹੀ? ਹਾਂ ਗੁਲਜ਼ਾਰ ਕੋਲੋਂ ਲੈਣਾ, ਮੈਂ ਤੇਰੇ ਕੋਲੋਂ ਨਹੀਂ ਲੈਣਾ। ਗੁਲਜ਼ਾਰ ਕੋਲੋਂ ਲੈਣਾ? ਹਾਂ ਗੁਲਜ਼ਾਰ ਕੋਲੋਂ 500 ਰੁਪਇਆ ਲੈਣਾ। ਇਹਨੂੰ ਸਮਝਾ ਕੁਛ ਕਿ ਮਾਂ ਮੰਗਦੀ ਇਹਨੂੰ ਗੱਲ ਨੂੰ ਯਾਰ। ਤੂੰ ਤਾਂ ਸਿਆਣਾ ਬਿਆਣਾ ਹੈਗਾ ਨਾ ਯਾਰ, ਕਮ ਸੇ ਕਮ। ਸਿਆਣਿਆਂ ਦਾ ਦਿਮਾਗ ਨਿਆਣਿਆਂ ਵਰਗਾ ਹੁੰਦਾ। ਅਮੀ ਜੀ ਤੁਸੀਂ ਪਰੇਸ਼ਾਨ ਹੋ, ਮੈਨੂੰ ਸਮਝਾਣਾ। ਇਹ ਪੁੱਤ ਮੈਨੂੰ ਰਸਤੇ ਪਾਉਣ ਦੀ ਖਾਤਰ ਮੈਂ ਕਹਿੰਨੀ ਆ ਕਿ ਜਿਹੜਾ ਅੜੀ ਕਰੇ ਉਹਦੇ ਨਾਲੇ ਮਾਂ ਬਹੁਤੀ ਅੜੀ ਕਰਦੀ। ਪੁੱਤ ਮੈਨੂੰ ਦੇ। ਮਾਂ ਇੱਕ ਗੱਲ ਮੈਨੂੰ ਦੱਸ, ਤੈਨੂੰ ਕਦੀ ਰੋਟੀ ਵੱਲੋਂ ਕਮੀ ਆਈ, ਕੱਪੜੇ ਵੱਲੋਂ ਕਮੀ ਆਈ? ਉਹ ਸਾਨੂੰ ਨਹੀਂ ਪਕਾ ਕੇ ਦਿੰਦੀ ਰਹੀ, ਕੀ ਹੋ ਗਿਆ? ਉਹ ਯਾਰ ਪਕਾ ਕੇ ਦੇਣ ਦੀ ਨਹੀਂ ਗੱਲ, ਖਾਣ ਪੀਣ ਦੀ ਗੱਲ। ਜਿਹੜੀ ਖੁਆਇਸ਼ ਕਰਦੀ ਮਾਂ ਨੂੰ ਨਹੀਂ ਲੱਭਦਾ ਤੇ ਫੇਰ ਤੇ ਦੱਸ। ਸਮਝਿਆ ਕਰ ਗੱਲ ਨੂੰ। ਉਹ ਸਿਆਣੀ ਆ, ਉਹ ਕਹਿੰਦੀ ਕਿ ਪਤਾ ਕੀ ਚੀਜ਼ ਆ, ਮੈਂ ਸਮਝਦਾ ਅੰਮੀ ਦੀ ਗੱਲ ਨੂੰ। ਅੰਮੀ ਕਹਿੰਦੀ ਕਿ ਕਿਸੇ ਟਾਈਮ ਸਾਡੇ ਕੋਲ ਨਹੀਂ ਹੁੰਦੇ। ਬਾਅਦ ਦਫਾ ਏਦਾਂ ਨਹੀਂ ਹੁੰਦਾ ਕਿ ਅਸੀਂ ਬਾਹਰ ਨੂੰ ਜਾਈਦਾ ਆ, ਕਿਤੇ ਦੂਸਰੇ ਸ਼ਹਿਰ ਜਾਈਦਾ। ਅੰਮੀ ਕਹਿੰਦੀ ਪੁੱਤਾ ਮੇਰੇ ਕੋਲ ਥੋੜੇ ਪੈਸੇ ਆ, ਲੈ ਲਓ। ਯਾਰ ਨਿਆਣੇ ਵਾਲੀਆਂ ਗੱਲਾਂ ਯਾਰ ਮੇਰੀ ਸਮਝ ਚ ਨਹੀਂ ਆਉਂਦੀਆਂ ਤੁਹਾਡੀਆਂ ਗੱਲਾਂ, ਪਤਾ ਨਹੀਂ ਕੀ ਕਰਦੇ। ਉਦੋਂ ਤੈਯਬ ਬਿਮਾਰ ਸੀਗਾ, ਅਰਜੈਂਟ ਪੈਸੇ ਚਾਹੀਦੇ ਸੀ, ਬੈਂਕ 'ਚ ਪੈਸੇ ਸੀਗੇ, ਮਾਂ ਜੀ ਨੇ ਨਹੀਂ ਕੋਲੋਂ ਕੱਢ ਕੇ ਦਿੱਤੇ, ਕਹਿੰਦੀ ਆ ਪੁੱਤ ਲੈ ਜਾਓ। ਡਾਕਟਰ ਦੇ ਕੋਲ ਗਏ ਫੌਰੀ। ਉਹ ਚੀਜ਼ ਪੈਸੇ ਮਾਂ, ਜਿਹੜਾ ਸਿਆਣਾ ਬੰਦਾ ਹੁੰਦਾ ਨਾ, ਉਹ ਬੜੀ ਅੱਗੇ ਦੀ ਗੱਲ ਸੋਚ ਸਮਝ ਕੇ ਕਰਦਾ ਆ। ਸਾਡੇ ਕੋਲ ਲੱਖਾਂ ਰੁਪਏ ਵੀ ਹੋਣ ਨਾ, ਬਾਅਦ ਦਫਾ ਜੇਬ 'ਚ ਹੁੰਦੇ, ਬਾਅਦ ਦਫਾ ਕਾਰਡ 'ਚ ਹੁੰਦੇ, ATM ਨਾ ਵਰਕ ਕਰੇ। ਕਿਸੇ ਵਕਤ ਬੰਦੇ ਕੋਲ ਨਹੀਂ ਪੈਸੇ ਹੁੰਦੇ। ਉਹ ਮਾਂ ਜੀ ਦੀ ਗੱਲ ਸਹੀ ਹੈ, ਉਹਨਾਂ ਨੇ ਕੀ ਕਰਨੇ ਪੈਸੇ? ਇਹ ਸਾਡੇ ਕੋਲ ਹੀ ਆਣੇ ਵਾਪਸ। ਅੰਮੀ ਜੀ ਆ ਪੈਸੇ ਤੁਸੀਂ ਰੱਖੋ। ਆ ਗੱਲ ਸੁਣੋ, ਇਹ ਗੁਲਜ਼ਾਰ ਭਾਈ ਨੇ ਮੈਨੂੰ ਅਸਲ 'ਚ ਨਾ ਤੁਹਾਨੂੰ ਪਿਆਰ ਬਹੁਤ ਕਰਦਾ। ਇਹਨੇ ਮੈਨੂੰ ਇਧਰੋਂ ਦੀ ਫੜਾਏ, ਸ਼ੁਗਲ ਕਰਨ ਡਿਆ ਸੀ, ਕਹਿੰਦਾ ਸੀ ਮੈਂ ਮਾਂ ਜੀ ਨੂੰ ਤੰਗ ਕਰਦਾ ਆ, ਪੈਸੇ ਇਹਨੇ ਮੈਨੂੰ ਫੜਾਏ ਆ। ਇਹ ਜਾਣ ਬੁੱਝ ਕੇ ਤੁਹਾਨੂੰ ਛੇੜਦਾ। ਮੈਂ ਲੈਣੇ ਤੇ ਗੁਲਜ਼ਾਰ ਦੇ ਹੱਥੋਂ ਲੈਣੇ। ਇਹਨਾਂ ਨੂੰ ਸਮਝ ਲੱਗੇ ਕਿ ਮਾਂ ਬੱਚਿਆਂ ਤਰ੍ਹਾਂ ਕਰਦੀ ਮਾਂ ਮੇਰੀ। ਹੁਣ ਆ ਲੈ ਫੜ। ਨਹੀਂ ਪੁੱਤ ਆ ਗੁਲਜ਼ਾਰ ਭਾਈ ਫੜਾਣ ਡਿਆ। ਆ ਦੋ ਨੋਟ ਆ, ਇੱਕ 5000 ਦਾ, ਇੱਕ 500 ਦਾ। 5000 ਦਾ ਚੱਕ ਲਾ।
ਤੇ 500 ਹੀ ਲੈਣਾ। ਉਹ ਨਹੀਂ ਮਾਂ ਜੀ ਰੱਖ ਲਓ ਕੋਲ ਰੱਖ ਲਓ। ਮੈਨੂੰ ਨਹੀਂ ਇੰਨੇ ਜਮਾ ਮੇਰੇ ਤੋਂ ਨਹੀਂ ਹੁੰਦੇ, ਕੋਈ ਮੇਰਾ ਗਾਲ ਅੱਜ ਤੋਂ ਬਾਅਦ ਤੁਹਾਡੀ ਗੁੱਥਲੀ ਨਹੀਂ ਵੇਲੀ ਹੁੰਦੀ, ਸਮਝ ਆ ਗਈ ਨਾ, ਟੈਨਸ਼ਨ ਨਾ ਲਵੋ। ਕੋਈ ਹੋਰ ਆ ਕੇ ਮੇਰਾ ਗਾਲ ਘੁੱਟ ਦਊਗਾ ਕਿ ਮਾਂ ਨਹੀਂ, ਕੋਲ ਐਵੇਂ ਕਿਸੇ ਦੀ ਜ਼ਰੂਰਤ ਹੈ। ਐਸੀ ਅਸੀਂ ਹਾਂ। ਮੈਂ ਨਹੀਂ, ਮੈਂ 500 ਰੁਪਇਆ ਲੈਣਾ ਹੈ। ਨਹੀਂ ਨਹੀਂ ਅੰਮੀ ਜੀ ਨਹੀਂ, ਤੁਸੀਂ ਆਹ ਰੱਖੋ। 5000 ਅੰਮੀ ਜੀ ਫੜ ਲਓ। ਅੰਮੀ ਜੀ ਤੁਹਾਡੀ ਵੀਡੀਓ ਬਣਨ ਡਈ ਆ ਹਾਂਜੀ। ਤੇ ਮਾਜ਼ਰਤ ਅਸੀਂ ਤੁਹਾਡੀ ਵੀਡੀਓ ਨਾਲ ਬਣਾਈ ਆ ਯਾਰ। ਪਤਾ ਕੀ ਚੀਜ਼ ਆ, ਮਾਂ ਪਿਓ ਦੇ ਕੋਲ ਅਗਰ ਨਾ ਪੈਸੇ ਹੋਣ ਉਹ ਵੀ ਅੱਛੀ ਗੱਲ ਆ। ਬਿਲਕੁਲ। ਇਹ ਮਾਂ ਪਿਓ ਨੇ ਕਿੱਥੇ ਲੈ ਜਾਣੇ ਆ। ਮਾਂ ਪਿਓ ਮੁਹਤਾਜੀ ਮਹਿਸੂਸ ਕਰਦਾ ਕਿਸੇ ਕੋ, ਭਾਵੇਂ ਬੱਚੇ ਹੀ ਆ ਅਸੀਂ, ਜੀ, ਜੀ। ਲੇਕਿਨ ਮਾਂ ਨੇ ਜਦੋਂ ਮੰਗਣੇ ਜਾਂ ਕਹਿਣਾ ਨਾ, ਫਿਰ ਉਹ ਬੰਦੇ ਦੇ ਦਿਲ 'ਚ ਹੁੰਦੀ ਹੈ ਨਾ, ਕਿਸੇ ਤੋਂ ਮੰਗਣੇ ਹੋਣ ਤੇ ਬੜਾ ਮੁਸ਼ਕਲ ਹੋ ਕੇ ਮੰਗੀ ਮੁਸ਼ਕਲ ਹੁੰਦੀ ਆ। ਤੇ ਇਸ ਵਾਸਤੇ ਆਪਣੇ ਆਪ ਹੀ ਜਿਹੜਾ ਨਾ ਖਿਆਲ ਕਰਨਾ। ਹਾਂਜੀ, ਮਾਂ ਪਿਓ ਦੀ ਕਦਰ ਕਰੋ, ਇੱਜ਼ਤ ਕਰੋ, ਜਿੰਨੀ ਹੋ ਸਕਦੀ ਕਦਰ ਕਰੋ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼। ਅੱਲਾਹ ਹਾਫਿਜ਼।